क्योंकि हुण अमरीका दे विच असीं देखते हैं कि खालिस्तान की मूवमेंट का उभार विजिबल है, नज़र भी आ रहा कि भी जिन्ने भारत नाल संबंध डिटीरियोरेट हुंदे जाणगे अमरीका दे खालिस्तान इशू, कश्मीर इशू, इस सब नूं फ्लिप मिलेगी। हुण ऑल ऑफ इस एक पासे तां जिहड़े इत्थे इलीगल ने उन्होंने इत्थों तोरे बेड़ियां पा के जां दूजे अमृतसर दे एयरपोर्ट ते फिर जो कुछ हो रहा H1 72% के करीब H1B वीजे इन्हों मिलते से उन्होंने उत्ते रोक लग गई। तो ऐसा की इन्हों जड़ा कहो कि भी लोड़ आ पई कि इन्होंने अज ऐलान किया है कि 8 नवें इंडियन कौंसलर एप्लीकेशन सेंटर जड़े ने ये अमरीका दे विच खोले गए ने। ਇਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ। ਕੌਂਸੂਲੇਟ ਖੋਲ੍ਹਣੇ ਜਾਂ ਦੂਜੇ ਤੀਜੇ ਉਹ ਤਾਂ ਪ੍ਰੋਪਰ ਉਹਨਾਂ ਨੂੰ ਡਿਪਲੋਮੈਟਿਕ ਸਟੇਟਸ ਦਿੱਤਾ ਜਾਂਦਾ ਹੈ, ਇਮਿਊਨਿਟੀ ਹੁੰਦੀ ਆ ਉਹਨਾਂ ਦੀ, ਉਹ ਅਮਰੀਕਨ ਜਿਹੜੇ ਨੇ ਉਹ ਦੇ ਨਹੀਂ ਰਹੇ ਹੋਣਗੇ ਇਹਨਾਂ ਨੇ ਅਦਰਵਾਈਜ਼ ਜਿਹੜੀ ਸਪਾਈਂਗ ਕਰਨੀ ਹੈ, ਆਪਣੇ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਰਿਕਰੂਟ ਕਰਨਾ ਹੈ, ਉਹਨਾਂ ਤੋਂ ਜਾਣਕਾਰੀ ਲੈਣੀ ਹੈ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜੇ 8 ਨਵੇਂ ਖੋਲ੍ਹੇ ਨੇ ਇਹ ਰਾਹ ਦੇ ਉਹੀ ਐਕਸਟੈਂਡਡ ਸੈਂਟਰ ਨੇ ਜਿਹਨਾਂ 'ਚ ਕੋਈ ਡਿਪਲੋਮੈਟ ਨਹੀਂ ਹੋਣਗੇ। ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਇਸ ਹਵਾਲੇ ਨਾਲ ਹੁੰਦੀ ਹੈ ਕਿ ਜੀ ਉੱਥੇ ਲੋਕਾਂ ਲਈ ਇਨਕਨਵੀਨੀਅੰਟ ਹੈ ਉਹ ਆਉਣ ਜਾਂ ਦੂਜੇ ਅਸੀਂ ਤੁਹਾਨੂੰ ਸਰਵਿਸ, ਉਹ ਰਿਕਰੂਟਮੈਂਟ ਵੀ ਹੁੰਦੀ ਹੈ। ਉਹ ਇਹ ਵੀ ਦੱਸ ਰਹੇ ਹੁੰਦੇ ਨੇ ਕਿ ਵੀ ਅਸੀਂ ਜਿਹੜਾ ਦੇਖੋ ਇੰਡੀਆ ਦਾ ਤਾਂ ਦੂਜਾ ਜਿਹੜਾ ਅਸੀਂ ਗੁਰਦੁਆਰੇ 'ਚ ਖੋਲ੍ਹ ਰਹੇ ਹਾਂ। ਔਰ ਇਹੀ ਜੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਉਹਨਾਂ ਨੇ ਮੰਦਰ 'ਚ ਰੱਖਿਆ ਤੇ ਸਿੱਖਾਂ ਨੇ ਤਾਂ ਜਿੱਥੇ ਇਹਨਾਂ ਨੇ ਜਾਣਾ ਵਿਰੋਧ ਕਰਨਾ ਹੀ ਹੈ। ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੋਇਆ ਔਰ ਕਰ ਰਹੇ ਨੇ, ਔਰ ਇਹਨਾਂ ਨੇ ਬਣਾਤਾ ਜੀ ਸਿੱਖਾਂ ਨੇ ਮੰਦਰ ਤੇ ਹਮਲਾ ਕੀਤਾ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਵਿਜੇ ਕਵਾਤੜਾ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ 8 ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ਖੋਲ੍ਹੇ ਜਾ ਰਹੇ ਹਨ। ਕਿ ਇਹ ਕਿਤੇ 8 ਭਾਰਤੀ ਖੁਫੀਆ ਏਜੰਸੀ ਰਾਹ ਦੇ ਜਾਸੂਸੀ ਕੇਂਦਰ ਤਾਂ ਨਹੀਂ ਹਨ। ਸੋ ਭਾਰਤੀ ਏਜੰਟ ਸੁਖੀ ਚਾਲ ਦੀ ਜਿਹੜੀ ਅਚਾਨਕ ਮੌਤ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਜਿਵੇਂ ਵਾਲ ਸਟਰੀਟ ਜਰਨਲ ਔਰ ਦੂਜਿਆਂ ਨੇ ਵੀ ਪੁਆਇੰਟ ਆਊਟ ਕੀਤਾ ਸਿੰਕਿੰਗ ਸ਼ਿਪ ਵਾਂਗ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਕੋਲਡ ਵਾਰ ਈਰਾ ਦੇ ਵਿੱਚ ਭਾਰਤ ਸੋਵੀਅਤ ਬਲਾਕ ਦੇ ਵਿੱਚ ਸੀ, ਪਰ ਉਸ ਪੀਰੀਅਡ 'ਚ ਵੀ ਭਾਰਤ ਦੀ ਲੀਡਰਸ਼ਿਪ ਉਹ ਨਹਿਰੂ ਦੀ ਹੋਏ, ਸ਼ਾਸਤਰੀ ਦੀ ਹੋਏ, ਉਹ ਕਦੇ ਵੀ ਅਮਰੀਕਾ ਦੇ ਖਿਲਾਫ ਕੋਈ ਬਿਆਨਬਾਜ਼ੀ ਜਾਂ ਉਸ ਕਿਸਮ ਦੀ ਲਾਈਨ ਓਪਨ ਹੌਸਟਿਲਿਟੀ ਨਹੀਂ ਸੀ। ਪਤਾ ਹੀ ਸੀ ਕਿ ਭਾਰਤ ਜਿਹੜਾ ਉਹ ਸੋਵੀਅਤ ਯੂਨੀਅਨ ਦੇ ਖੈਮੇ 'ਚ ਹੈ ਔਰ ਅਮਰੀਕਾ ਵਕਤਨ ਬ ਵਕਤਨ ਭੁੱਖ ਨਾਲ ਉੱਥੇ ਲੋਕ ਮਰਦੇ ਸੀ, ਉਹਨਾਂ ਨੂੰ ਮੁਫਤ ਦੀ ਲਾਲ ਕਣਕ ਵੀ ਦੇ ਦਿੰਦੇ ਸੀ ਔਰ ਦੂਸਰੀ ਸਰਵਾਈਵਲ ਔਰ ਦੂਜੇ ਤੀਜੇ ਲਈ। ਫਿਰ ਅਸੀਂ ਜਿਹੜਾ ਚੇਂਜ 1999-90 'ਚ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਭਾਰਤ ਇੱਧਰ ਸਰਕਣਾ ਸ਼ੁਰੂ ਹੋਇਆ ਔਰ ਫਿਰ ਉਸ ਸਾਰੇ ਪੀਰੀਅਡ 'ਚ ਈਵਨ ਜੂਨੀਅਰ ਬੁਸ਼ ਦੇ ਵੇਲੇ ਤਾਂ ਆਊਟ ਆਫ ਦਾ ਵੇ ਜਾ ਕੇ ਇੰਡੀਆ ਨੂੰ ਇਹਦੇ ਬਾਵਜੂਦ ਕਿ ਜਦੋਂ ਭਾਰਤ ਪਾਕਿਸਤਾਨ ਦੋਨਾਂ ਨੇ 1998 'ਚ ਨਿਊਕਲੀਅਰ ਧਮਾਕੇ ਕੀਤੇ, ਪ੍ਰੈਸਲਰ ਅਮੈਂਡਮੈਂਟ ਲੱਗੀ, ਸੈਂਕਸ਼ਨਸ ਲੱਗੀਆਂ ਔਰ ਇੰਡੀਆ ਨੂੰ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਪ੍ਰੈਜ਼ੀਡੈਂਟ ਬੁਸ਼ ਨੇ ਆਫ ਦਾ ਹੁੱਕ ਕਰਵਾ ਕੇ ਇੰਡੋ US ਨਿਊਕਲੀਅਰ ਡੀਲ ਸਾਈਨ ਕੀਤੀ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਔਰ ਪਾਕਿਸਤਾਨ ਨੂੰ ਰਹਿਣ ਦਿੱਤਾ ਜਿੱਥੇ ਸੀ। ਇਵੇਂ ਲੱਗਾ ਕਿ ਭਾਈ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਹੁਣ ਗੱਲ ਹੋਣ ਲੱਗ ਗਈ ਜੀ ਡੈਮੋਕ੍ਰੇਸੀਜ਼ ਤੇ ਫਲਾਣਾ ਤੇ ਟਿਮਕਾ ਤੇ ਇਹ। ਲੇਕਿਨ ਪਿਛਲੇ 6 ਮਹੀਨਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਤੋਂ ਬਾਅਦ ਜਿਹੜੀ 25 ਸਾਲ ਤੋਂ ਇਹਨਾਂ ਦੀ ਅਮਰੀਕਾ ਦੇ ਨਾਲ ਸਾਂਝ ਵਾਲੀ ਲਾਈਨ ਸੀ ਅਮਰੀਕਾ ਦੀ ਭਾਰਤ ਨਾਲ, ਉਹਨੂੰ ਅਮਰੀਕਾ ਨੇ ਇੱਕ ਚੰਗਾ ਝਟਕਾ ਦੇ ਕੇ ਬਿਲਕੁਲ ਆਪੋਜ਼ਿਟ ਲਾਈਨ ਲੈ ਕੇ ਡੈਡ ਇਕੋਨਮੀ, ਬਹੁਤਿਆਂ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਇੱਥੇ ਕਿ ਜੀ ਭਾਰਤ ਇੱਕ ਵੱਡੀ ਮਾਰਕੀਟ ਤੇ ਫਲਾਣਾ, ਤੇ ਅਮਰੀਕਨ ਪ੍ਰੈਜ਼ੀਡੈਂਟ ਕਹਿ ਰਿਹਾ ਵੀ ਡੈਡ ਇਕੋਨਮੀ ਹੈ, ਇਹ ਵੀ ਡੁੱਬੇ ਹੋਏ ਨੇ, ਰੂਸ ਵਾਲੇ ਵੀ ਵਟ ਟੂ ਅਸ ਡੁੱਬਣ। ਔਰ ਹੁਣ ਉਹਨਾਂ ਦੇ ਇਸ ਲੈਵਲ ਤੇ ਆ ਗਿਆ ਵੀ ਇਹ ਤਾਂ ਰਸ਼ੀਅਨ ਵਾਰ ਮਸ਼ੀਨਰੀ ਨੂੰ ਹੀ ਇੰਡੀਆ ਜਿਹੜਾ ਉਹ ਆਇਲ ਦੇ ਰਿਹਾ ਔਰ ਇਹਦੀ ਬਦੌਲਤ ਹਜ਼ਾਰਾਂ ਲੋਕ ਯੂਕਰੇਨ ਦੇ ਵਿੱਚ ਮਰ ਰਹੇ ਨੇ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਇਹ 25 ਸਾਲ ਦੀ ਵਿੰਡੋ ਇੱਕ ਫਰੈਂਡਸ਼ਿਪ ਵਾਲੀ ਵਿੰਡੋ ਦੇ ਥੱਲੇ ਸੀ, ਭਾਰਤ ਨੇ ਇਨਫਿਲਟਰੇਟ ਕੀਤਾ ਭਾਰਤ ਦੀ ਏਜੰਸੀ ਰਾਹ ਨੇ ਵਿਦਿਨ ਅਮਰੀਕਾ ਔਰ ਸਭ ਤੋਂ ਪਹਿਲਾ ਔਰ ਮੁੱਖ ਨਿਸ਼ਾਨਾ ਜ਼ਾਹਰ ਹੈ ਸਿੱਖਾਂ ਨੂੰ ਬਣਾਇਆ ਕਿਉਂਕਿ
ਇਸ ਗੱਲ ਦੀ ਸ਼ਾਇਦ ਬਹੁਤ ਸਾਰੇ ਸਿੱਖਾਂ ਨੂੰ ਸਮਝ ਨਾ ਹੋਏ ਵੀ ਉਹਨਾਂ ਦੀ ਕੀ ਤਾਕਤ ਹੈ, ਕੀ ਸਟਰੈਂਥ ਹੈ। ਖਾਲਿਸਤਾਨ ਦਾ ਇਸ਼ੂ ਦੁਸ਼ਮਣ ਦੀਆਂ ਨਜ਼ਰਾਂ ਨਾਲ ਦੇਖੋ, ਉਹਨੂੰ ਹਮੇਸ਼ਾ ਹੀ ਲਾਈਵ ਲੱਗਦਾ ਕਿ ਵੀ ਇਹ ਕਿਸੇ ਵੇਲੇ ਵੀ ਸਿੱਖ ਜਿਹੜੇ ਨੇ ਉਹ ਖਲੋ ਸਕਦੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਹੌਸਲੇ ਪਸਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰ ਇਹੀ ਕਾਰਨ ਹੈ ਵੀ ਉਹਨਾਂ ਨੇ ਕਦੇ ਵੀ ਇਹਨਾਂ ਦੇ ਐਮਬੈਸੀਆਂ, ਜਿਨ੍ਹਾਂ ਨੂੰ ਹਾਈ ਕਮਿਸ਼ਨ ਕਹਿੰਦੇ ਨੇ, ਕਾਮਨਵੈਲਥ ਕੰਟਰੀਜ਼ ਹਾਈ ਕਮਿਸ਼ਨ ਕਹਿੰਦੇ ਨੇ, ਔਰ ਕੌਂਸੂਲੇਟ, ਉਹ ਸਪਾਈਨ ਸੈਂਟਰ ਹੈ। 2023 ਜਦੋਂ ਐਕਸਪੋਜ਼ ਹੋਣੇ ਸ਼ੁਰੂ ਹੋਏ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਅਮਰੀਕਾ ਦੇ ਵਿੱਚ ਦੂਸਰਾ, ਉਦੋਂ ਅਮਰੀਕਾ ਚੋਂ ਜਿਹੜਾ ਰਾਹ ਦਾ ਬੰਦਾ ਸੈਨ ਫਰਾਂਸਿਸਕੋ ਬੈਠਾ ਸੀ, DC ਬੈਠਾ ਸੀ, ਉਹਨਾਂ ਨੂੰ ਕਿਕ ਆਊਟ ਕੀਤਾ। ਅਜੇ ਤੱਕ ਉਹਦੀ ਰਿਪਲੇਸਮੈਂਟ ਅਮਰੀਕਾ ਨੇ ਮਨਜ਼ੂਰ ਨਹੀਂ ਕੀਤੀ। ਪਰ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦੀ ਮੂਵਮੈਂਟ ਦਾ ਉਭਾਰ ਵਿਜ਼ੀਬਲ ਹੈ, ਨਜ਼ਰ ਵੀ ਆ ਰਿਹਾ ਕਿ ਵੀ ਜਿੰਨੇ ਭਾਰਤ ਨਾਲ ਸੰਬੰਧ ਡਿਟੀਰੀਓਰੇਟ ਹੁੰਦੇ ਜਾਣਗੇ ਅਮਰੀਕਾ ਦੇ, ਖਾਲਿਸਤਾਨ ਇਸ਼ੂ, ਕਸ਼ਮੀਰ ਇਸ਼ੂ, ਇਸ ਸਭ ਨੂੰ ਫਲਿੱਪ ਮਿਲੇਗੀ। ਹੁਣ ਆਲ ਆਫ ਇਸ ਇੱਕ ਪਾਸੇ ਤਾਂ ਜਿਹੜੇ ਇੱਥੇ ਇਲੀਗਲ ਨੇ ਉਹਨਾਂ ਨੇ ਇੱਥੋਂ ਤੋਰੇ ਬੇੜੀਆਂ ਪਾ ਕੇ, ਜਾਂ ਦੂਜੇ ਅੰਮ੍ਰਿਤਸਰ ਦੇ 에ਅਰਪੋਰਟ ਤੇ ਫਿਰ ਜੋ ਕੁਝ ਹੋ ਰਿਹਾ, H1 72% ਦੇ ਕਰੀਬ H1B ਵੀਜ਼ੇ ਇਹਨਾਂ ਨੂੰ ਮਿਲਦੇ ਸੀ, ਉਹਨਾਂ ਦੇ ਉੱਤੇ ਰੋਕ ਲੱਗ ਗਈ। ਫੋਰਨ ਸਟੂਡੈਂਟਸ ਨੂੰ ਜਿਨ੍ਹਾਂ 'ਚ ਅਗੇਨ ਮੈਜੋਰਿਟੀ ਇੰਡੀਅਨ ਨੇ, ਬਾਹਰ ਕੱਢਣ ਦੀ ਲਾਈਨ ਹੈ। ਤੋ ਐਸਾ ਕੀ ਇਹਨਾਂ ਨੂੰ ਜਿਹੜਾ ਇਹ ਕਹੋ ਕਿ ਵੀ ਲੋੜ ਆ ਪਈ ਕਿ ਇਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ 8 ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ਜਿਹੜੇ ਨੇ ਇਹ ਅਮਰੀਕਾ ਦੇ ਵਿੱਚ ਖੋਲ੍ਹੇ ਗਏ ਨੇ, ਆਲਰੇਡੀ ਉਦਘਾਟਨ ਕਰ ਦਿੱਤੇ ਨੇ। ਔਰ ਇਹ ਐਲਾਨ ਕਿਸੇ ਹੋਰ ਨੇ ਨਹੀਂ, ਜਿਹੜਾ ਵਿਨੇ ਕਵਾਤੜ ਹੈ ਇੰਡੀਆ ਦਾ ਐਂਬੈਸਡਰ ਅਮਰੀਕਾ 'ਚ, ਉਹਨੇ ਕੀਤਾ। ਔਰ ਇਹ ਜਿਹੜੇ 8 ਉਹਨਾਂ ਨੇ ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ਖੋਲ੍ਹੇ ਨੇ, ਇਹਨਾਂ ਦੇ ਵਿੱਚ ਬੋਸਟਨ, ਕੋਲੰਬਸ, ਡਾਲਸ, ਡਿਟਰੋਇਟ, ਐਡੀਸਨ, ਔਰਲੈਂਡੋ, ਰੈਲਿਗ ਤੇ ਸੈਨ ਹੋਜ਼ੇ। ਹੁਣ ਸੈਨ ਹੋਜ਼ੇ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ, ਕਿਉਂਕਿ ਪਿਛਲੇ 4 ਦਿਨਾਂ ਤੋਂ ਹੀ ਸੁੱਖੀ ਚਾਲ ਜਿਹੜਾ ਇੰਡੀਅਨ ਕੈਟ ਸੀ ਡਿਕਲੇਅਰਡ, ਉਸਨੇ ਸਭ ਤੱਕ ਪਹੁੰਚ ਕੀਤੀ। ਕਿਵੇਂ ਉਹਨੇ ਖਾਲਿਸਤਾਨ ਦੇ ਖਿਲਾਫ ਇੱਕ ਪੂਰਾ ਫਰੰਟ ਖੜਾ ਕੀਤਾ, ਕਿਵੇਂ ਅਮਿਤ ਸ਼ਾਹ ਔਰ ਦੂਜਿਆਂ ਤੀਜਿਆਂ ਦੇ ਨਾਲ ਉਸ ਦੀ ਸਿੱਧੀ ਯਾਰੀ, ਰਾਹ ਦੇ ਮੁਖੀ ਦੇ ਨਾਲ ਔਰ ਦੂਸਰੇ, ਉਹ ਪੂਰਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ। ਪਰ ਇਹ ਵੀ ਆਇਆ ਕਿ ਜੀ ਉਹਦੀ ਸੁੱਤੇ ਪਏ ਮੌਤ ਹੋਈ ਹਾਰਟ ਅਟੈਕ ਨਾਲ। ਉਸ ਤੋਂ ਪਹਿਲਾਂ ਕਿਤੇ ਡਿਨਰ ਕਰਕੇ ਆਇਆ ਸੀ। ਹੁਣ ਡਿਬੇਟ ਇਹ ਹੈ, ਸਰਕਾਰ ਕਹਿੰਦੀ ਹੈ ਜੀ ਸਰਕਾਰ ਜਾਂ ਸਰਕਾਰੀ ਏਜੰਟ ਜਿਹਨਾਂ ਤੋਂ ਬੁਲਾਉਣਾ ਹੁੰਦਾ ਕਿ ਖਾਲਿਸਤਾਨੀਆਂ ਨੇ ਮਾਰਤਾ ਉਹਨੂੰ। ਜ਼ਾਹਰ ਹੈ ਅਸੀਂ ਜੇ ਉਹਨਾਂ ਸਰਕਮਸਟਾਂਸਿਸ ਦੀ ਗੱਲ ਕਰਾਂਗੇ ਤੇ ਫਿਰ ਸਾਨੂੰ ਇਹ ਨਜ਼ਰ ਆਏਗਾ ਕਿ ਵੀ ਜਦੋਂ ਕੋਈ ਵੀ ਉਹ ਏਜੰਟ ਜਿਹੜਾ ਯੂਜ਼ਫੁਲ ਨਹੀਂ ਰਹਿੰਦਾ, ਪਰ ਉਹਦੇ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ, ਏਜੰਸੀਆਂ ਇਹ ਸਮਝਦੀਆਂ ਨੇ ਕਿ ਵੀ ਇਹਨੂੰ ਸਾਇਲੈਂਟ ਕਰ ਦਿਓ, ਜਾਂ ਉਹ ਧਮਕੀ ਦੇ ਉਹਨੂੰ ਜਦੋਂ ਕੋਈ ਬਿਲਕੁਲ ਜਿਹੜਾ ਉਹ ਕਿਕ ਆਊਟ ਕਰ ਦੇ ਤੇ ਉਹਨੂੰ ਲੱਗਿਆ ਵੀ ਮੈਂ ਤਾਂ ਆਪਣੀ ਕੌਮ ਦੇ ਖਿਲਾਫ ਵੀ ਭੁਗਤਿਆ, ਆਪਣੇ ਪਰਿਵਾਰ ਦੇ ਖਿਲਾਫ ਵੀ ਭੁਗਤਿਆ, ਔਰ ਉਹ ਸਾਰੇ ਦੇ ਬਾਵਜੂਦ ਉਹ ਕਹੇ ਜੀ ਮੈਂ ਲੱਗਾ ਭੇਤ ਖੋਲਣ, ਫਿਰ ਵੀ ਉਹਨੂੰ ਜਿਹੜਾ ਸਾਇਲੈਂਟ ਕਰਾ ਦਿੱਤਾ ਜਾਂਦਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੁੱਖੀ ਚਾਲ ਨੂੰ ਇੰਡੀਅਨ ਏਜੰਸੀਆਂ ਨੇ ਹਾਰਟ ਅਟੈਕ ਦੂਜੇ ਤੀਜੇ ਤਾਂ ਭਾਈ ਅਵਤਾਰ ਸਿੰਘ ਖੱਡੇ ਦਾ ਕਿਵੇਂ ਮਰਡਰ ਕੀਤਾ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਵੇਂ 8 ਇਹਨਾਂ ਨੇ ਨਵੇਂ ਕੌਂਸੂਲੇਟ ਆਫਿਸ ਖੋਲ੍ਹੇ ਨੇ ਔਰ ਉਹਦੇ 'ਚ ਉਹਨਾਂ ਦੇ ਐਂਬੈਸਡਰ ਨੇ ਇਹ ਕਿਹਾ ਕਿ ਵੀ ਅਸੀਂ ਇਹ ਜਿਹੜੀ ਹੈ ਈਵਨ ਸੈਚਰਡੇ ਵੀ ਇਹ ਖੁੱਲ੍ਹੇ ਹੋਣਗੇ ਤਾਂ ਕਿ ਜਿਹੜੀਆਂ ਨੇ ਵੀਜ਼ਾ ਸਰਵਿਸਿਜ਼ ਔਰ ਦੂਜੀਆਂ ਤੀਜੀਆਂ ਲਈਆਂ ਜਾਣ। ਔਰ ਇਸ ਤੋਂ ਪਹਿਲਾਂ ਆਲਰੇਡੀ ਜਿਹੜੇ ਚੱਲ ਰਹੇ ਸੈਂਟਰ ਸੀ ਇਹਦੇ 'ਚ 8 ਜੋੜ ਕੇ 17 ਜਿਹੜੇ ਨੇ ਕਾਉਂਸਲਰ ਸਰਵਿਸਿਜ਼ ਦੇ ਸੈਂਟਰ ਅਮਰੀਕਾ ਦੇ ਵਿੱਚ ਇਹਨਾਂ ਨੇ ਬਣਾ ਦਿੱਤੇ ਨੇ। ਔਰ ਉਹਦੇ 'ਚ ਉਹਨੇ ਫਿਰ ਲੰਬਾ ਚੌੜਾ ਸਾਰਿਆਂ ਨੇ ਐਡੀਸਨ ਵਾਲੇ ਦਾ ਜਿਹੜਾ ਹੋਇਆ ਉਦਘਾਟਨ ਕਿ ਜੀ ਅਸੀਂ ਜਿਹੜਾ ਅਮਰੀਕਾ ਦੇ ਨਾਲ ਬਹੁਤ ਸਾਂਝਾ ਔਰ ਇੱਥੇ ਅਸੀਂ ਜਿਹੜਾ ਡਾਇਸਪੋਰਾ ਕਮਿਊਨਿਟੀ ਹੈ ਉਸ ਦੀ ਅਸੀਂ ਮਦਦ ਕਰਨਾ ਚਾਹੁੰਦੇ। ਔਰ ਜਿਵੇਂ ਮੋਦੀ ਆਇਆ ਸੀ ਉਹਨੇ ਕਿਹਾ ਸੀ ਕਿ ਲਿਵਿੰਗ ਬ੍ਰਿਜ ਨੇ ਡਾਇਸਪੋਰਾ ਦੇ ਇੰਡੀਅਨ ਦੋਨਾਂ ਮੁਲਕਾਂ ਦੇ ਵਿਚਾਲੇ, ਦੋਨਾਂ ਸੁਸਾਇਟੀਜ਼ ਦੇ ਵਿਚਾਲੇ। ਔਰ ਇਹ ਸਾਰੇ 'ਚ ਉਹਨੇ ਕਿਹਾ ਜੀ ਬੇਸ਼ੱਕ ਇਹ ਵੀ ਐਲਾਨ ਹੋਇਆ ਸੀ ਕਿ 2 ਰੈਗੂਲਰ ਐਡੀਸ਼ਨਲ ਕੌਂਸੂਲੇਟ ਆਫਿਸ ਬੋਸਟਨ ਤੇ LA ਖੋਲ੍ਹੇ ਜਾਣਗੇ। ਉਹ ਅਜੇ ਅਸੀਂ ਨਹੀਂ ਖੋਲ੍ਹ ਸਕੇ, ਉਹ ਵੀ ਖੋਲਾਂਗੇ, ਉਸ ਦੇ ਉੱਤੇ ਅਸੀਂ ਕੰਮ ਕਰ ਰਹੇ। ਪਰ ਇਹ ਜਿਹੜਾ ਅਸੀਂ
8 ਸੈਂਟਰ ਜਿਹੜੇ ਆਲਰੇਡੀ ਫੰਕਸ਼ਨਲ ਬਣਾ ਦਿੱਤੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ, ਕਿਉਂਕਿ ਜਿਹੜੇ ਅਦਰਵਾਈਜ਼ ਰਾ ਅਫੀਸ਼ੀਅਲਸ ਜਿਹੜੇ ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਇੱਥੇ ਐਕਸੈਪਟ ਕੀਤੇ ਜਾਂ ਉਹ ਤਾਂ ਕਿਕ ਆਊਟ ਕੀਤੇ ਹੋਏ ਨੇ, ਉਹ 2023 'ਚ ਹੀ ਕਰ ਦਿੱਤੇ ਜਦੋਂ ਕੈਨੇਡਾ ਦਾ ਹਾਦਸਾ ਹੁੰਦੇ ਨੇ, ਔਰ ਉਹਦੇ 'ਚ ਉਹਨਾਂ ਨੇ ਨਵੇਂ ਐਕਸੈਪਟ ਨਹੀਂ ਕੀਤੇ। ਔਰ ਮੈਨੂੰ ਇਹ ਲੱਗਦਾ ਕਿਉਂਕਿ ਇਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ, ਕੌਂਸੂਲੇਟ ਖੋਲ੍ਹਣੇ ਜਾਂ ਦੂਜੇ ਤੀਜੇ, ਉਹ ਤਾਂ ਪ੍ਰੋਪਰ ਉਹਨਾਂ ਨੂੰ ਡਿਪਲੋਮੈਟਿਕ ਸਟੇਟਸ ਦਿੱਤਾ ਜਾਂਦਾ ਹੈ, ਇਮਿਊਨਿਟੀ ਹੁੰਦੀ ਹੈ ਉਹਨਾਂ ਦੀ। ਉਹ ਅਮਰੀਕਨ ਜਿਹੜੇ ਨੇ ਉਹ ਦੇ ਨਹੀਂ ਰਹੇ ਹੋਣਗੇ ਇਹਨਾਂ ਨੂੰ। ਇਹਨਾਂ ਨੇ ਅਦਰਵਾਈਜ਼ ਜਿਹੜੀ ਸਪਾਈਂਗ ਕਰਨੀ ਹੈ, ਆਪਣੇ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਰਿਕਰੂਟ ਕਰਨਾ ਹੈ, ਉਹਨਾਂ ਤੋਂ ਜਾਣਕਾਰੀ ਲੈਣੀ ਹੈ। ਸੋ ਇਹ ਮੈਨੂੰ ਲੱਗਦਾ ਕਿ ਵੀ ਜਿਹੜੇ 8 ਨਵੇਂ ਖੋਲ੍ਹੇ ਨੇ ਇਹ ਰਾਹ ਦੇ ਉਹੀ ਐਕਸਟੈਂਡਡ ਸੈਂਟਰ ਨੇ ਜਿਹਨਾਂ 'ਚ ਕੋਈ ਡਿਪਲੋਮੈਟ ਨਹੀਂ ਹੋਣਗੇ, ਕੌਂਸਲਰ ਸਰਵਿਸਿਜ਼ ਦੇ ਨਾਂ ਥੱਲੇ ਜਿਹੜਾ ਤੁਸੀਂ ਵਿਦਨ। ਔਰ ਇਹ ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਇਸ ਵਾਲੇ ਨਾਲ ਹੁੰਦੀ ਹੈ ਕਿ ਜੀ ਉੱਥੇ ਲੋਕਾਂ ਲਈ ਇਨਕਨਵੀਨੀਅੰਟ ਹੈ ਉਹ ਆਉਣ, ਜਾਂ ਦੂਜੇ ਅਸੀਂ ਤੁਹਾਨੂੰ ਸਰਵਿਸ, ਉਹ ਰਿਕਰੂਟਮੈਂਟ ਵੀ ਹੁੰਦੀ ਹੈ। ਉਹ ਇਹ ਵੀ ਦੱਸ ਰਹੇ ਹੁੰਦੇ ਨੇ ਕਿ ਵੀ ਅਸੀਂ ਜਿਹੜਾ ਦੇਖੋ ਇੰਡੀਆ ਦਾ ਤਾਂ ਦੂਜਾ ਜਿਹੜਾ ਅਸੀਂ ਗੁਰਦੁਆਰੇ 'ਚ ਖੋਲ੍ਹ ਰਹੇ ਹਾਂ, ਔਰ ਇਹੀ ਜੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਉਹਨਾਂ ਨੇ ਮੰਦਿਰ 'ਚ ਰੱਖਿਆ, ਤੇ ਸਿੱਖਾਂ ਨੇ ਤਾਂ ਜਿੱਥੇ ਇਹਨਾਂ ਨੇ ਜਾਣਾ ਵਿਰੋਧ ਕਰਨਾ ਹੀ ਹੈ। ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੋਇਆ ਔਰ ਕਰ ਰਹੇ ਨੇ, ਔਰ ਇਹਨਾਂ ਨੇ ਬਣਾਤਾ ਜੀ ਸਿੱਖਾਂ ਨੇ ਮੰਦਿਰ 'ਤੇ ਹਮਲਾ ਕੀਤਾ। ਸੋ ਹੁਣ ਜਿਹੜਾ ਔਰ ਇਹ ਉਸ ਪੀਰੀਅਡ 'ਚ ਜਦੋਂ ਕਿ ਸੁੱਖੀ ਚਾਲ ਜਿਹੜਾ ਕਿ ਇੰਜੀਨੀਅਰਿੰਗ ਕਾਲਜ GNE ਦਾ ਸਟੂਡੈਂਟ ਸੀ ਲੁਧਿਆਣੇ 'ਚ, ਇੱਕ ਸਟੇਜ ਦੇ ਉੱਤੇ ਮੂਵਮੈਂਟ ਦੇ ਨਾਲ ਜੁੜਿਆ, ਪਰ ਫਿਰੌਤੀਆਂ ਤੇ ਦੂਜੇ 'ਚ ਪੈ ਗਿਆ, ਕਿਸੇ ਪੁਲਿਸ ਵਾਲੇ ਦੇ ਨਾਲ ਹੀ ਪੰਗਾ ਪੈ ਗਿਆ, ਸਰਕਾਰੀ ਅਫੀਸ਼ੀਅਲ ਨਾਲ, ਫਿਰ ਉਹਨਾਂ ਦੀ ਕੈਟ ਬਣ ਗਿਆ, ਉੱਥੇ ਵੀ ਬੰਦੇ ਫੜਵਾਏ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦੇ ਫੈਮਿਲੀ ਵੀ, ਇਹਨਾਂ ਦਾ ਸਕਾ ਭਰਾ ਵੀ ਦੂਜੇ, ਉਹਨਾਂ ਨੇ ਡਿਸਟੈਂਸ ਕਰ ਲਿਆ ਸੀ। ਇੱਥੇ ਫਿਰ ਇਹਨੇ ਖੁੱਲ੍ਹ ਕੇ, ਇਕੱਲਾ ਇਹੀ ਨਹੀਂ, ਇੱਥੇ ਆਸਟ੍ਰੇਲੀਆ 'ਚ ਇੰਡੀਅਨ ਰਿਪਰੈਜ਼ੈਂਟੇਟਿਵ ਬਣ ਕੇ ਜੀ ਉੱਥੇ ਲੈਕਚਰ, ਇੱਥੇ ਲੈਕਚਰ, ਪੂਰਾ ਇਨਫਿਲਟ੍ਰੇਸ਼ਨ ਦੀ ਲਾਈਨ। ਔਰ ਇਸ ਦੀ ਜਿਸ ਹਾਲਾਤ ਦੇ ਵਿੱਚ ਮੌਤ ਹੋਈ ਹੈ ਸੁੱਤੇ ਪਏ, ਉਸ ਨੂੰ ਜਿਹੜਾ ਉਹ ਇਸੇ ਦਾਇਰੇ 'ਚ ਦੇਖਿਆ ਜਾ ਰਿਹਾ ਕਿ ਜਿਹੜੇ ਸਿਸਟਮ ਨੇ ਉਹਨਾਂ ਨੂੰ ਖੜਾ ਕੀਤਾ ਸੀ ਉਸ ਨੇ ਅਲਟੀਮੇਟਲੀ ਮੁਕਾਤਾ, ਕਿਉਂਕਿ ਉਹ ਇਹ ਵੀ ਆ ਰਿਹਾ ਉਹਦੇ ਨਿਕਟਵਰਤੀਆਂ ਵੱਲੋਂ ਕਿ ਉਹ ਬੜਾ ਫਰਸਟ੍ਰੇਟ ਰਹਿ ਰਿਹਾ ਸੀ। ਉਹ ਇਹ ਕਹਿੰਦਾ ਸੀ ਅਸੀਂ ਇੰਨਾ ਕੀਤਾ ਇੰਡੀਆ ਲਈ, ਹੁਣ ਕੋਈ ਪੁੱਛਦਾ ਹੀ ਨਹੀਂ ਸਾਨੂੰ। ਈਵਨ ਉਹਨਾਂ ਦਾ ਇੱਕ ਹੋਰ ਰਾਜੀਵ ਮਲਹੋਤਰਾ ਨਾਂ ਦਾ ਬੰਦਾ ਜਿਹੜਾ RSS ਦਾ ਮੇਨ ਇੱਥੇ ਥਿੰਕ ਟੈਂਕ ਅੱਜ ਕੱਲ੍ਹ ਇੰਡੀਆ ਗਿਆ ਹੋਇਆ, ਉਹਨੇ ਬੜੇ ਅਫਸੋਸ ਦੇ ਟਵੀਟ ਕੀਤੇ ਨੇ। ਉਹ ਜਿਹੜਾ ਇਹਨਾਂ ਦਾ ਆਪਣਾ ਦਾਇਰਾਕਾਰ ਹੈ, ਉਹ ਇਹ ਕਹਿ ਰਹੇ ਨੇ ਦੇਖੋ ਇੰਨੀ ਸੇਵਾ ਸੁੱਖੀ ਚੌਲ ਨੇ ਭਾਰਤ ਮਾਤਾ ਦੀ ਕੀਤੀ ਰਾਹ ਦੇ ਨਾਲ ਰਲ ਕੇ, ਪਰ ਉਹਨੂੰ ਕਿਸੇ ਨੇ ਅਖੀਰ 'ਚ ਅਬੰਡਨ ਕਰਤਾ। ਹੁਣ ਉਹਦੇ ਅਬੰਡਨਮੈਂਟ ਦੇ ਉੱਤੇ ਉਹਦਾ ਸਕਾ ਭਰਾ ਸੁੱਖੀ ਚਾਲ ਦਾ ਉਸ ਨੇ ਅੱਜ ਟਵੀਟ ਕੀਤਾ। ਉਹਨੇ ਕਿਹਾ ਕਿ ਕੁੱਤਾ ਜਦੋਂ ਮਾਲਕ ਨੂੰ ਵੀ ਪੈ ਜਾਵੇ ਤਾਂ ਮਾਲਕ ਕੁੱਤੇ ਦਾ ਕੋਈ ਨਾ ਕੋਈ ਹੱਲ ਕਰਦਾ। ਹੁਣ ਕਿਸ ਦਾ ਹੱਲ ਕਿਸ ਨੇ ਕੀਤਾ ਤੇ ਕਿਵੇਂ ਕੀਤਾ ਇਹ ਪਤਾ ਤੁਸੀਂ ਆਪ ਹੀ ਲਗਾ ਸਕਦੇ ਹੋ। ਬੜੀ ਸਿੰਪਲ। ਔਰ ਇੱਕ ਹੋਰ ਇਹਦੇ ਤੇ ਜਿਹੜਾ ਰਾਈਟ ਅਪ ਬੜਾ ਕਲੀਅਰਲੀ ਜਿਹੜਾ ਹੋਰ ਬਹੁਤਿਆਂ ਲਈ ਵੀ ਸਬਕ ਹੈ, ਉਹ ਰਪਦਮਨ ਸਿੰਘ ਮਲਕ ਜਿਸ ਤੋਂ ਕੰਮ ਵੀ ਲਿਆ, ਉੱਥੇ ਸਦਕੇ ਖਾਲਿਸਤਾਨ ਦੀ ਵਿਰੋਧਤਾ ਵੀ ਕਰਵਾਈ, 에ਅਰ ਇੰਡੀਆ 'ਚ ਵੀ ਉਹਨੂੰ ਭੁਗਤਾਇਆ, ਬਾਅਦ 'ਚ ਮਾਰ ਵੀ ਦਿੱਤਾ। ਤੇ ਉਦੋਂ ਵੀ ਇਹ ਕਿਹਾ ਸੀ ਹਰਦੀਪ ਸਿੰਘ ਨਿੱਜਰ ਤੇ ਦੂਜਿਆਂ ਨੇ ਮਾਰਿਆ। ਹੁਣ ਮੈਨੂੰ ਕੋਈ ਹੈਰਾਨੀ ਨਹੀਂ, ਔਰ ਕਿਉਂਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਵੀ ਇਹ ਜਿਹੜੇ ਉੱਥੇ ਗੈਂਗਸਟਰ ਫੜੇ ਨੇ ਕੈਲੀਫੋਰਨੀਆ 'ਚ, ਫਰੋਤੀਆਂ ਵਾਲੇ ਦੂਜੇ, ਇਹਨਾਂ ਸਾਰਿਆਂ ਦੇ ਵਿੱਚ ਇਹਦਾ ਨਾਂ ਬੋਲਣ ਲੱਗ ਗਿਆ ਸੀ, ਕਿਉਂਕਿ ਇੰਡੀਅਨ ਐਮਬੈਸੀਆਂ ਜਾਂ ਕੌਂਸੂਲੇਟਾਂ ਨੂੰ ਪਤਾ ਹੈ ਵੀ ਉਹਨਾਂ ਦੇ ਵੀ ਆਫਿਸ ਬੱਗ ਹੋਏ ਹੁੰਦੇ ਨੇ। ਅਮਰੀਕਨ ਏਜੰਸੀਆਂ ਕਿਹੜੀਆਂ ਘੱਟ ਨੇ, ਤਾਂ ਉਹ ਫਿਰ ਇੱਦਾਂ ਦੇ ਫਰੰਟਮੈਨ ਰੱਖਦੀਆਂ ਜਿਹੜਾ ਲੋਕਾਂ 'ਚ ਵਿਚਰਦਾ ਵੀ ਹੈ, ਪੈਸਾ ਕਿਹਨੂੰ ਫਰੋਤੀ ਦਾ ਆਇਆ, ਕਿਹਨੂੰ ਪਹੁੰਚਾਇਆ, ਕਿਹਨੂੰ ਕੀ ਦੇਣਾ। ਔਰ ਇਹਦੇ 'ਚ ਇਹ ਹੈ ਕਿ ਵੀ ਈਵਨ ਇਹਨੇ ਸੁੱਖੀ ਚਾਲ ਨੇ ਖੁਦ ਪੋਲੀਟੀਕਲ ਅਸਾਈਲਮ ਲਈ ਹੋਈ ਸੀ, ਤੇ FBI ਇਸ ਕਨੈਕਸ਼ਨ ਨੂੰ ਉਹਨਾਂ ਨੇ ਜੋੜ ਲਿਆ ਸੀ ਕਿ ਵੀ ਇਹ ਇੰਡੀਅਨ ਰਾਹ ਦੇ ਲਈ ਕੰਮ ਕਰਨ ਵਾਲਾ ਬੰਦਾ ਹੈ। ਔਰ ਉਹਦੀ ਈਵਨ ਉਹਨਾਂ ਨੇ ਸਿਟੀਜ਼ਨਸ਼ਿਪ ਦੀ ਫਾਈਲ ਵੀ ਕੱਢ ਲਈ ਸੀ, ਦੂਜਾ ਵੀ ਕੱਢ ਲਿਆ ਸੀ। ਔਰ ਇਸ ਦੇ ਉੱਤੇ ਜਿਹੜਾ ਰਾਈਟ ਹੈ ਕਿ ਬਈ ਉਸ ਦੀ FBI ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਔਰ ਇਹ ਵੀ ਪਤਾ ਲੱਗਿਆ ਕਿ ਬਈ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ ਵੀ ਉਹਦਾ ਨਾਂ ਬੋਲ ਰਿਹਾ ਸੀ, ਤੇ ਭਾਰਤ ਉਹਨੂੰ ਕਹਿ ਰਿਹਾ ਸੀ ਤੂੰ ਭਾਰਤ ਆ ਜਾ। ਉਹਨਾਂ ਨੂੰ ਸੀ ਵੀ ਇਹਨੂੰ ਜਦੋਂ ਗ੍ਰਿਫਤਾਰ ਕਰ ਲਿਆ ਤੇ ਇਹ ਤਾਂ ਸਿੰਗਿੰਗ ਬਰਡ ਬਣ ਜਾਏਗਾ, ਇਹ ਜ਼ਬਾਨ ਖੋਲ੍ਹੇਗਾ। ਔਰ ਇਹ ਵੀ ਹੈ ਕਿ ਬਈ ਇਹ ਭਾਰਤ ਨੂੰ ਕਹਿੰਦਾ ਸੀ ਕਿ ਬਈ ਤੁਸੀਂ ਮੈਨੂੰ ਅਬੈਂਡਨ ਕਰਤਾ, ਮੈਂ ਤਾਂ ਆਪਣਾ ਸਾਰੇ
ਪਰਿਵਾਰ ਨਾਲੋਂ ਵੀ ਟੁੱਟਾ, ਕੌਮ ਦੇ ਵਿੱਚ ਵੀ ਮੈਂ ਗਦਾਰ ਵੱਜਦਾ ਔਰ ਇਹ ਜਿਹੜਾ ਉਹ ਆਪਣੀ ਫਰਸਟ੍ਰੇਸ਼ਨ ਜ਼ਾਹਰ ਵੀ ਕਰ ਰਿਹਾ ਸੀ ਔਰ ਭਾਰਤ ਦੇ ਲਈ ਜਿਹੜਾ ਉਹ ਮੁਸੀਬਤ ਵੀ ਬਣ ਰਿਹਾ ਸੀ। ਇਹ ਵੀ ਹੋ ਸਕਦਾ 3 ਨਵੰਬਰ ਨੂੰ ਨਿਖਿਲ ਗੁਪਤੇ ਦਾ ਕੇਸ ਸ਼ੁਰੂ ਹੋਣਾ ਹੈ, ਉਹਦੇ ਨਾਲ ਵੀ ਉਹਦੀਆਂ ਕੜੀਆਂ ਜੁੜਦੀਆਂ ਹੋਣ ਔਰ ਇਹ ਜਿਹੜਾ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਭਾਰਤੀ ਸਟੇਟ ਦੀ ਹੀ ਜਿਹੜੀ ਹੈ ਉਹ ਕਰਤੂਤ ਲੱਗਦੀ ਹੈ। ਸੋ ਇਹ ਮੈਸੇਜ ਵੀ ਹੈ ਉਹਨਾਂ ਦੇ ਲਈ ਜਿਹੜੇ ਆਪਣੀ ਕੌਮ ਦੇ ਖਿਲਾਫ ਭੁਗਤਦੇ ਨੇ, ਕੋਈ ਚੰਦ ਛਿਲੜਾਂ ਦੇ ਲਈ ਜਾਂ ਦੂਜਿਆਂ ਲਈ, ਕਿ ਅਲਟੀਮੇਟਲੀ ਜਿਵੇਂ ਉਹਨਾਂ ਦੇ ਬ੍ਰਦਰ ਨੇ ਇਹ ਕਿਹਾ ਕਿ ਭਾਈ ਕੁੱਤਾ ਜਦੋਂ ਜਿਨ੍ਹਾਂ ਦਾ ਹੁੰਦਾ ਪਾਲਿਆ, ਉਹ ਜਦੋਂ ਉਹਨਾਂ ਨੂੰ ਲੱਗੇ ਵੀ ਹੁਣ ਸਾਡੀ ਵੀ ਲੱਤ ਫੜ ਸਕਦਾ ਤੇ ਉਦੋਂ ਉਹਨੂੰ ਦੇ ਪੁੱਟ ਹਿਮ ਟੂ ਸਲੀਪ। ਬਿਲਕੁਲ। ਸੋ ਹੁਣ ਇਹ ਆਪਣੇ ਆਪ ਚ ਇੱਕ ਲੈਸਨ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਫੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।